ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਹੈ ਸੋਹਣਿਓ? ਸੋਹਣੀ ਅੱਖੀ ਤੇ ਸੋਹਣੇ ਕੰਨਾਂ ਲਿਓ। ਠੀਕ ਹੋ? ਠੰਡ ਬੜੀ ਹੋ ਗਈ ਤੇ ਕੱਪੜੇ ਛਪੜੇ ਪਾ ਕੇ ਰੱਖਿਆ ਕਰੋ, ਕਿਉਂ ਜੇ ਬਗੈਰ ਤਿਆਰੀ ਦੇ ਬਾਹਰ ਨਿਕਲੋ ਤੇ ਫਿਰ ਸਰਦੀ ਲੱਗ ਜਾਂਦੀ ਹੈ। ਮੈਂ ਵੀ ਬਾਹਰ ਨਿਕਲਿਆ ਤੇ ਜੀ ਮੈਂ ਸ਼ਰਟ ਪਾ ਕੇ ਨਿਕਲ ਗਿਆ ਬਾਹਰ, ਤੇ ਬਾਹਰ ਤਾਂ ਬੜੀ ਠੰਡ ਲੱਗੀ। ਫਿਰ ਮੈਂ ਅੰਦਰ ਆ ਗਿਆ, ਫਿਰ ਮੈਂ ਜੈਕਟ ਸ਼ੈਕਟ ਪਾ ਕੇ ਟੋਪੀ ਪਾ ਕੇ ਫਿਰ ਮੈਂ ਬਾਹਰ ਨਿਕਲਿਆ ਤੇ ਫਿਰ ਮੈਂ ਠੀਕ ਰਿਹਾ। ਫਿਰ ਨਹੀਂ ਮੈਨੂੰ ਕੋਈ ਪਰੇਸ਼ਾਨੀ ਹੋਈ ਤੇ ਮੈਂ ਵੀਡੀਓ ਵੀ ਬਣਾ ਲਈ। ਤੇ ਫਿਰ ਮੈਂ ਸੋਚਿਆ ਕਿ ਇਹ ਜਿਹੜਾ ਅਸੀਂ ਐਵੇਂ ਕੈਜੂਅਲੀ ਆ ਛੱਡਨੇ ਆ ਨਾ, ਉਹ ਕੋਈ ਗੱਲ ਨਹੀਂ, ਉਹ ਚੱਲ ਜਾਏਗਾ, ਹੋ ਜਾਏਗਾ। ਮਤਲਬ ਅੱਗੇ ਅਗਰ ਕੋਈ ਔਕੜ ਆਉਂਦੀ ਹੈ ਪਈ ਤੇ ਅਸੀਂ ਉਹਦੇ ਬਾਰੇ ਸੋਚਦੇ ਨਹੀਂ, ਅਸੀਂ ਆਨੇ ਨਹੀਂ ਕੋਈ ਪਰਵਾਹ ਨਹੀਂ, ਚੱਲ ਜਾਏਗਾ। ਤੇ ਉਹ ਚੱਲ ਨਹੀਂ ਜਾਣਾ, ਉਹਦੀ ਤਿਆਰੀ ਕਰਨੀ ਪਾਉਣੀ ਹੈ। ਉਹਦੇ ਵਾਸਤੇ ਕੋਈ ਸਰਦੀ ਪਈ ਆਉਂਦੀ ਹੈ, ਦਿਸਦਾ ਪਿਆ, ਤੇ ਕੋਈ ਜੈਕਟ ਸਵੈਟਰ ਟੋਪੀ ਉਹ ਰੈਡੀ ਹੋਣੀ ਚਾਹੀਦੀ ਹੈ। ਜਦੋਂ ਅੱਗੇ ਤੁਹਾਨੂੰ ਦਿਸਦਾ ਹੈ ਵੀ ਸਾਲ ਬਾਅਦ ਕੋਈ ਇਮਤਿਹਾਨ ਹੋਣਾ ਤੇ ਉਹਦੀ ਤਿਆਰੀ ਹੋਣੀ ਚਾਹੀਦੀ ਹੈ। ਤੇ ਇੰਝ ਹੀ ਸਾਨੂੰ ਦਿਸਦਾ ਪਿਆ ਵੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੇ ਇਹਦੇ ਬਾਅਦ ਫਿਰ ਮਾਰਕਿੰਗ ਹੋਣੀ ਹੈ ਤੇ ਉਹਦੇ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ। ਸੋ ਜ਼ਿੰਦਗੀ ਜਿਹੜੀ ਹੈ ਨਾ, ਇੱਕ ਸੀਰੀਅਸ ਮੈਟਰ ਹੈ, ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਤੇ ਇਹਦੇ ਨਾਲ ਜਿਹੜੀ ਜ਼ਿੰਦਗੀ ਹੈ ਨਾ ਉਹ ਬਿਹਤਰ ਗੁਜ਼ਰਦੀ ਹੈ, ਇਸ ਜਾਨੇ ਵੀ ਤੇ ਅਗਲੇ ਜਾਨੇ ਵੀ। ਹੋਰ ਸੁਣਾਓ, ਕੀ ਨਵੀਂ ਤਾਜ਼ੀ ਹੈ? ਇੱਥੇ ਤਾਂ ਹੁਣ ਜਿਹੜਾ ਨਾ ਜੀ ਟੈਂਪਰੇਚਰ ਹੋ ਕੋਈ ਮਤਲਬ 3-4 ਤੱਕ ਆ ਜਾਂਦਾ। ਤੁਹਾਡੇ ਕੋਲ ਅਜੇ ਇੰਡੀਆ ਪਾਕਿਸਤਾਨ ਮੇਰੇ ਖਿਆਲ ਬਿਹਤਰ ਹੀ ਹੈ, ਬੰਗਲਾਦੇਸ਼ 'ਚ ਯੂਰਪ ਵੀ ਬੜਾ ਠੰਡਾ ਹੋ ਗਿਆ। ਅੱਲਾ ਖੈਰ ਕਰੇ। ਤੁਸੀਂ ਵੇਖਦੇ ਪਏ ਕੋਈ ਮਹੀਨਾ ਪਹਿਲੇ ਇੱਥੇ ਸਰਸਬਜ਼ ਤੇ ਤਨਾਵਰ ਦਰਖਤ ਸਨ, ਪੱਤਿਆਂ ਦੇ ਨਾਲ ਲੱਦੇ ਫਦੇ, ਤੇ ਹੁਣ ਵੇਖ ਲਓ ਕੋਈ ਪੱਤਰ ਨਹੀਂ ਰਹਿ ਗਿਆ, ਟੁੰਡ ਮੁੰਡ ਸ਼ਾਖਾਂ ਨਿਕਲ ਆਈਆਂ। ਇਸੇ ਵਾਸਤੇ ਬਜ਼ੁਰਗ ਆਦਨ ਕਿ ਵੀ ਬਜ਼ੁਰਗਾਂ ਦਾ ਮੁਰਾਦ ਇਹ ਕਿ ਸਿਆਣਿਆਂ ਬੰਦਿਆਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਸੁਣਨਾ ਚਾਹੀਦਾ ਅਤੇ ਉਹਨਾਂ 'ਤੇ ਅਮਲ ਵੀ ਕਰਨਾ ਚਾਹੀਦਾ। ਪਰ ਕੁਝ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਬਜ਼ੁਰਗਾਂ ਦੀਆਂ ਗੱਲਾਂ ਨੂੰ ਦੀਨ ਦਾ ਹਿੱਸਾ ਵੀ ਬਣਾ ਲਿਆ, ਉਹ ਗਲਤ ਹੈ। ਜਿਵੇਂ ਅੱਜ ਕੱਲ੍ਹ ਬੜਾ ਟਰੈਂਡ ਹੈ, ਹਰ ਜੁਮੇ ਨੂੰ ਅਸੀਂ ਇੱਕ ਦੂਜੇ ਨੂੰ ਜੁਮਾ ਮੁਬਾਰਕ ਲੱਗੇ ਹੁੰਦੇ। ਉਹ ਹਰ ਬੰਦਾ ਇਹ ਸਮਝ ਰਿਹਾ ਕਿ ਇਹ ਕੁਝ ਸਵਾਬ ਦਾ ਕੰਮ ਹੈ। ਅਜਿਹੀ ਗੱਲ ਕੋਈ ਨਹੀਂ। ਇੰਝ ਹੀ ਉਹ ਦਿਨ ਕਿ ਵੀ ਆਲਮਾਂ ਦੇ ਕੋਲ ਬਹਿਣਾ ਚਾਹੀਦਾ, ਕਿ ਉਹਨਾਂ ਕੋਲ ਬਹਿ ਕੇ ਤੇ ਬੰਦਾ ਜਿਹੜੀਆਂ ਦਿਹਾਈਆਂ 'ਚ ਬੰਦੇ ਨੂੰ ਪਤਾ ਨਹੀਂ ਲੱਗਦਾ, ਉਹ ਇੱਕ ਸਾਥ ਵਿੱਚ ਉਹਨਾਂ ਗੱਲਾਂ ਦਾ ਪਤਾ ਲੱਗ ਜਾਂਦਾ। ਅਸੀਂ ਅੱਜ ਤੱਕ ਇਹੀ ਪੜ੍ਹਦੇ ਆਏ ਹਾਂ, ਸਫਾਈ ਨਸਫ ਈਮਾਨ ਹੈ। ਅਤੇ ਉਹ ਮੈਂ ਅਗਲੇ ਦਿਨ ਸੁਣਦਾ ਪਿਆ ਡਾਕਟਰ ਜ਼ਾਕਿਰ ਨਾਇਕ ਨੂੰ, ਅਤੇ ਉਸ ਆਖਿਆ ਕਿ ਵੀ
ना ਇਹਦਾ ਕੁਰਾਨ 'ਚ ਕਿਧਰੇ ਕੋਈ ਹਵਾਲਾ ਤੇ ਨਾ ਕਿਸੇ ਹਦੀਸ ਵਿੱਚ ਜ਼ਿਕਰ ਹੈ ਕਿ ਵੀ ਸਫਾਈ ਨਿਸਫ ਈਮਾਨ ਹੈ। ਇਹ ਬਸ ਐਵੇਂ ਇੱਕ ਅਖਾਣ ਬਣੇ ਹੈ, ਉਹ ਚਲਦਾ ਚਲਦਾ ਉਹ ਅਸੀਂ ਉਹਨੂੰ ਉਹ ਦੀਨ ਦਾ ਹਿੱਸਾ ਸਮਝ ਲਿਆ। ਤਾਂ ਅਜਿਹੀ ਗੱਲ ਕੋਈ ਨਹੀਂ। ਸਫਾਈ ਵੈਸੇ ਤਾਂ ਇੱਕ ਅੱਛਾ ਅਮਲ ਹੈ, ਲੇਕਿਨ ਇਹਦੇ ਉੱਤੇ ਕੋਈ ਕੁਰਾਨੀ ਨਸ ਜਾਂ ਹਦੀਸ ਮੌਜੂਦ ਕੋਈ ਨਹੀਂ। ਵੈਸੇ ਤਾਂ ਚੀਜ਼ਾਂ ਨੂੰ ਪਾਕ ਸਾਫ ਰੱਖਣ ਦਾ ਹੁਕਮ ਮੌਜੂਦ ਹੈ ਨਾ, ਹਾਂ, ਲੇਕਿਨ ਜਿਹੜੀ ਗੱਲ ਹੈ ਕਿ ਵੀ ਸਫਾਈ ਨਿਸਫ ਈਮਾਨ ਹੈ, ਇਹ ਕੌਲ ਹੀ ਹੈ। ਇੰਝ ਜਿਵੇਂ ਇਲਮ ਹਾਸਲ ਕਰੋ ਖਾਤਮੇ ਚੀਨ ਜਾਣਾ ਪੜੇ, ਇਹਦੇ ਉੱਤੇ ਵੀ ਦੱਸਦੇ ਕਿ ਵੀ ਕੋਈ ਹਦੀਸ ਇਹਦੀ ਕੋਈ ਮੌਜੂਦ ਨਹੀਂ। ਬਹਰਹਾਲ ਜਿਹੜੇ ਸਿਆਣਿਆਂ ਬੰਦਿਆਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਪਿੱਛੇ ਵੀ ਬੜੀ ਵਿਜ਼ਡਮ ਹੈ ਅਤੇ ਉਹਨਾਂ 'ਤੇ ਅਮਲ ਕਰਨਾ ਚਾਹੀਦਾ। ਅਤੇ ਜ਼ਿੰਦਗੀ ਜਿਹੜੀ ਹੈ ਉਹਦਾ ਇਨਹਿਸਾਰ ਹੈ ਕਾਮਯਾਬੀ ਦਾ ਅਸਬਾਬ ਉੱਤੇ, ਕਿ ਕੋਈ ਸਬਬ ਲਾਣਾ ਹੈ, ਕੋਈ ਅਮਲ ਕਰਨਾ ਹੈ ਅਤੇ ਫਿਰ ਉਹਦਾ ਕੋਈ ਨਤੀਜਾ ਨਿਕਲਣਾ। ਅਤੇ ਉਹ ਇਸ ਵਾਸਤੇ ਕਿਹਾ ਜਾਂਦਾ ਹੈ ਨਾ ਕਿ ਵੀ ਅੱਲਾਹ ਤਾਲਾ ਜਿਹੜਾ ਉਹ ਮੁਸੱਬਬ ਅਲ ਅਸਬਾਬ ਹੈ, ਉਹ ਕੋਈ ਸਬਬ ਐਸੇ ਬਣਾ ਦਿੰਦਾ ਕਿ ਜਿਹਦੇ ਨਾਲ ਜਿਹੜਾ ਨਾ ਤੁਹਾਡੇ ਕੰਮਾਂ ਦਾ ਨਤੀਜਾ ਨਿਕਲ ਆਉਂਦਾ। ਜਿਵੇਂ ਇੱਕ ਬੰਦਾ ਐਵੇਂ ਬੈਠਾ ਹੈ ਵਿਹਲਾ ਔਰ ਉਹ ਕੁਝ ਨਹੀਂ ਕਰ ਰਿਹਾ ਅਤੇ ਉਹਨੂੰ ਕੋਈ ਮੁਸੀਬਤ ਬਣ ਜਾਂਦੀ ਹੈ ਕਿਸੇ ਪਾਸੋਂ ਵੀ, ਅਤੇ ਉਹ ਇੱਕਦਮ ਮੁਤਹਰਕ ਹੋ ਜਾਂਦਾ। ਉਹਦਾ ਜਿਹੜਾ ਮੁਤਹਰਕ ਹੋਣਾ ਉਹਦੇ ਵਾਸਤੇ ਉਹ ਤਰੱਕੀ ਦਾ ਬਾਇਸ ਬਣ ਜਾਂਦਾ, ਜਾਂ ਉਹਨੂੰ ਕੋਈ ਐਸੀ ਮੁਸੀਬਤਾਂ ਪਾਉਂਦੀਆਂ ਨੇ ਕਿ ਉਹ ਇੱਕ ਤਾਂ ਉਹ ਹਾਲਾਤ ਦੇ ਜ਼ਬਰ ਦੇ ਨਾਲ ਤਕੜਾ ਹੋ ਜਾਂਦਾ, ਅਤੇ ਦੂਸਰਾ ਉਹਦੇ ਅੰਦਰ ਜਿਹੜਾ ਨਾ ਜੀ ਉਹ ਇੱਕ ਤਵਾਨਾਈ ਪੈਦਾ ਹੋ ਜਾਂਦੀ ਹੈ ਉਸ ਦੀ ਵਜ੍ਹਾ ਤੋਂ। ਜਿਵੇਂ ਸਿਆਣੇ ਆਖਦੇ ਨਾ ਵੀ ਡਾਡੀਆਂ ਸੱਸਾਂ ਜਿਹੜੀਆਂ ਨਾ ਉਹ ਨੂੰਹਾਂ ਨੂੰ ਅਤੇ ਘਰਾਂ ਨੂੰ ਸੰਵਾਰ ਦਿੰਦੀਆਂ ਨੇ, ਕਿਉਂਕਿ ਜਿੱਥੇ ਕੋਈ ਦੁਸ਼ਮਣ ਨਾ ਹੋਵੇ, ਤੁਹਾਨੂੰ ਕੋਈ ਕਨਫਰੰਟ ਕਰਨ ਵਾਲਾ ਨਾ ਹੋਵੇ ਤਾਂ ਤੁਸੀਂ ਵੀ ਲੇਜ਼ੀ ਹੋ ਜਾਂਦੇ ਹੋ ਨਾ ਜੀ। ਸੋ ਹਰ ਸ਼ੈ ਦੇ ਵਿੱਚ ਕੋਈ ਨਾ ਕੋਈ ਬਿਹਤਰੀ ਦਾ ਪਹਿਲੂ ਮੌਜੂਦ ਹੈ, ਅਤੇ ਇਸ ਵਾਸਤੇ ਜਿਹੜਾ ਨਾ ਉਹ ਆਖਿਆ ਗਿਆ ਕਿ ਹਵਾ ਦੀ ਮੁਖਾਲਫਤ ਤੋਂ ਘਬਰਾਓ ਨਾ, ਉਹਦੇ ਨਾਲ ਲੜੋ, ਉਹ ਤੁਹਾਨੂੰ ਉੱਚਾ ਲੈ ਜਾਏਗੀ। ਮਿਹਨਤ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੋਰ ਸੁਣਾਓ, ਸਾਰੇ ਖੁਸ਼ ਹੋ, ਰਾਜ਼ੀ ਹੋ? ਲਓ ਜਨਾਬ, ਸਲਾਮਤ ਰਹੋ ਅਤੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਫਿਰ ਮਿਲਣੇ ਅਗਲੇ ਵਲਾਗ ਦੇ ਨਾਲ। ਰੱਬ ਰਾਖਾ।